अस्सलाम वालेकुम, सत श्री अकाल जी। इस टाइम साढ़े उच्चे बाग के मौजूद हाँ गुरुद्वारा दरबार साहिब ਦੇ ਵਿੱਚ ਤੇ ਮੇਰੇ ਨਾਲ ਮਿੱਤਰ ਪਿਆਰੇ ਹੀ ਕਹਿ ਸਕਦੇ ਹਾਂ ਕਿਉਂਕਿ ਨਵੀਂ ਯਾਰੀ ਬਣੀ ਹੈ। ਲੇਕਿਨ ਜਿਹੜੀ ਪੰਜਾਬੀਆਂ ਦੀ ਆਪਸੀ ਸਾਂਝ ਹੁੰਦੀ ਹੈ ਉਹ 2 ਮਿੰਟ ਚਾਹੀਦੇ ਹੁੰਦੇ ਨੇ। ਤੇ ਇਹਨਾਂ ਨੇ ਮੈਨੂੰ ਦੇਖਿਆ ਤੇ ਇਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਦੇਖਦਾ ਰਹਿੰਦਾ ਹੁੰਦਾ ਹਾਂ, ਤੁਹਾਡੀ ਵੀਡੀਓਜ਼ ਦੇਖਦਾ ਰਹਿੰਦਾ ਹੁੰਦਾ। ਤਾਂ ਬੜੀ ਖੁਸ਼ੀ ਹੋਈ ਤੇ ਇਹਨਾਂ ਨਾਲ ਗੱਲਬਾਤ ਸਟਾਰਟ ਕਰਦੇ ਹਾਂ ਕਿ ਜਿਹੜੀ ਉਹ ਗੱਲਬਾਤ ਅਸੀਂ ਕਰਦੇ ਹੁੰਦੇ ਹਾਂ ਉਸ ਦਾ ਅਗਰ ਕੋਈ ਤੁਹਾਡੇ ਨਾਲ ਬਾਕੀ ਗੱਲ ਕਰਨ ਤੋਂ ਪਹਿਲੇ ਕੀ ਤੁਸੀਂ ਦੇਖਦੇ ਹੋ ਕਿ ਇਹ ਗੱਲਬਾਤ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ, ਇਹਦਾ ਇੰਪੈਕਟ ਕੀ ਕ੍ਰੀਏਟ ਹੁੰਦਾ ਪਿਆ ਦੋਨੋਂ ਪੰਜਾਬਾਂ ਦੇ ਵਿੱਚ, ਖਾਸ ਕਰ ਜਿਹੜੇ ਪੰਜਾਬੀ ਬੈਠੇ ਆ? ਇਹ ਬਿਲਕੁਲ ਗੱਲਬਾਤ ਪੂਰੀ ਹੋਣੀ ਚਾਹੀਦੀ ਹੈ ਜੀ। ਦੋਨੋਂ ਜੇ ਕਿ ਬੰਦੇ ਪੁਰਾਣੇ ਉੱਥੇ ਗਏ ਹੈਗੇ ਆ, ਤੁਸੀਂ ਵੀਡੀਓਜ਼ ਪਾਉਂਦੇ ਹੈਗੇ ਆ ਜੀ ਬੰਦੇ ਦੇਖਦੇ ਕਿ ਸਾਡਾ ਘਰ ਜਾਂ ਕੁਛ ਕੋਈ ਬੰਦਾ ਇੰਟਰੈਕਸ਼ਨ ਕਰ ਸਕਦਾ ਨਾ ਬਾਅਦ ਚੋਂ, ਫਿਰ ਜੀ ਤੁਹਾਡੇ ਨਾਲ ਕੋਈ ਗੱਲ ਕਰ ਸਕਦਾ ਹੈਗਾ। ਜੀ ਬੜਾ ਅੱਛਾ ਲੱਗਦਾ। ਅਸੀਂ ਵੀਡੀਓਜ਼ ਪਾਉਂਦੇ ਪੁਰਾਣੇ ਘਰ ਹੈਗੇ ਆ। ਚਲੋ ਅਸੀਂ ਤਾਂ ਉੱਥੇ ਹੀ ਰਹੇ ਆ, ਅਸੀਂ ਤਾਂ ਇੱਥੋਂ ਅਸੀਂ ਗਏ ਨਹੀਂ ਹੈਗੇ। ਜਿਹੜੇ ਬੰਦੇ ਇੱਥੋਂ ਉੱਧਰ ਗਏ ਤਾਂ ਉਹਨਾਂ ਨੂੰ ਕਿੰਨਾ ਖੁਸ਼ੀ ਹੁੰਦੀ ਹੋਊਗੀ ਦੇਖ ਕੇ। ਆਪ ਜੀ ਦੇ ਵੱਡੇ ਉੱਥੋਂ ਦੇ ਹੀ ਹੈ ਤੇ ਕਿਹੜੀ ਪਲੀਜ਼ ਆਪਣਾ ਨਾਮ ਦੱਸੋ ਤੇ ਕਿਹੜੀ ਥਾਂ ਤੋਂ ਆਉਣਾ? ਮੇਰਾ ਨਾਮ ਤੇਜਿੰਦਰ ਸਿੰਘ ਹੈਗਾ, ਅਸੀਂ ਹੁਸ਼ਿਆਰਪੁਰ ਰਹਿੰਦੇ ਹਾਂ। ਮੇਰਾ ਬਰਥ ਵੀ ਉੱਥੇ ਦਾ ਹੀ ਹੈਗਾ। ਤੇ ਤੁਸੀਂ ਸਿਟੀ ਤੋਂ ਹੋ ਕਿਸੇ ਪਿੰਡ ਤੋਂ? ਨਹੀਂ ਸਿਟੀ, ਅਸੀਂ ਹੁਸ਼ਿਆਰਪੁਰ ਸਿਟੀ ਜਾਂਦੇ ਹਾਂ। ਅੱਛਾ ਤੇ ਕੀ ਤੁਸੀਂ ਪੜ੍ਹਦੇ ਹੋ ਜਾਂ ਕੰਮ ਕਰਦੇ? ਸਾਡਾ ਬਿਜ਼ਨਸ ਹੈਗਾ, ਸਾਡਾ ਸਪੇਸ ਦਾ ਕੰਮ ਹੈਗਾ ਸਾਡਾ, ਤੇ ਫਾਦਰ ਚਾਹੁੰਦੇ ਸੀ ਹੁਣ ਮੈਂ ਦੇਖਦਾ ਹੈਗਾ ਨਾਲ। ਅੱਛਾ ਤੇ ਕਿਤਨੇ ਤੁਸੀਂ ਇਕੱਲੇ ਆਏ ਹੋ? ਕਿਤਨੇ ਲੋਕਾਂ ਦੇ ਨਾਲ? ਅਸੀਂ ਟੋਟਲ 9 ਜਣੇ ਆਏ ਆ। ਹਾਂਜੀ ਸਾਰੇ ਇਕੱਠੇ ਹੋ ਕੇ। ਅੱਛਾ 9 ਲੋਕ ਤੁਸੀਂ ਆਏ? ਹਾਂਜੀ ਜ਼ਬਰਦਸਤ ਜੀ। ਫਿਰ ਤਾਂ ਪੂਰੇ ਘਰ ਵਾਲੇ ਤੁਸੀਂ ਆਏ ਹੋਣੇ? ਹਾਂ ਬੱਚੇ ਸਾਰੇ ਆਏ ਹੈਗੇ। ਅੱਛਾ ਤੇ ਬੜੀ ਖੁਸ਼ੀ ਹੋਈ ਜੀ ਤੁਸੀਂ ਬੱਚਿਆਂ ਦੇ ਨਾਲ ਆਏ ਹੋ। ਤੇ ਕਦੋਂ ਕਦੀ ਇਹ ਆਸ ਸੀ ਦਿਲ ਦੇ ਵਿੱਚ ਕਿ ਜਾਣਾ? ਮੇਰਾ ਸੈਕਿੰਡ ਟਾਈਮ ਆਇਆ ਜੀ ਮੈਂ ਤਾਂ। ਅੱਛਾ ਤੁਸੀਂ ਪਹਿਲੇ ਹੋ ਕੇ? ਹਾਂ ਮੈਂ ਪਹਿਲਾਂ ਆਇਆ ਸੀਗਾ ਤੇ ਫਿਰ ਉਸ ਟਾਈਮ ਪਾਪਾ ਦਾ ਇਹਨਾਂ ਦਾ ਪਾਸਪੋਰਟ ਬੱਚਾ ਨਹੀਂ ਬਣਿਆ ਸੀ, ਹੁਣ ਪਾਸਪੋਰਟ ਬਣਾ ਕੇ ਅਸੀਂ ਸਪੈਸ਼ਲ ਵਿਜ਼ਿਟ ਕਰਨਾ। ਕਦੋਂ ਆਣਾ ਹੋਇਆ? ਕਿਤਨਾ ਪਹਿਲੇ? 2020 ਚ ਆਇਆ ਸੀਗਾ। ਅੱਛਾ ਜਨਵਰੀ ਦੇ ਵਿੱਚ ਤੁਸੀਂ ਆਏ, ਮਤਲਬ ਉਸ ਤੋਂ ਕਰੀਬ ਫਿਰ ਅੱਗੇ ਮਾਰਚ ਦੇ ਵਿੱਚ ਕਰੋਨਾ ਕਾਰਨ ਬਸ ਕਰੋਨਾ ਕਾਰਨ ਬੰਦ ਹੋ ਗਿਆ। ਫਿਰ ਬੜਾ ਉਹ ਜਿਹੜਾ ਤੁਹਾਡਾ ਲਾਸਟ ਵਿਜ਼ਿਟ ਸੀ ਹਾਂਜੀ ਉਹਦੇ ਬਾਰੇ ਸਾਨੂੰ ਦੱਸੋ ਕਿ ਲੋਕਾਂ ਦੇ ਨਾਲ ਮੇਲ ਵਰਤਨ, ਜਿਹੜੀ ਇੱਥੋਂ ਦੀ ਆਪਸੀ ਤੁਸੀਂ ਸਾਂਝ ਦੇਖੀ ਉਹ ਕਿੱਦਾਂ ਦੀ ਲੱਗੀ? ਮੈਨੂੰ ਕਿ ਮੇਰੇ ਨਾਲ ਘੱਟੋ ਘੱਟ 60-70 ਬੰਦਿਆਂ ਨੇ ਫੋਟੋ ਚਾਈ ਹੋਣੀ ਆ ਕਮ ਸੇ ਕਮ। ਬੜਾ ਇੱਥੇ ਫੀਲ ਹੋਇਆ ਕਿ ਆਪਣੀ ਇੱਜ਼ਤ ਮਿਲਦੀ ਸਾਨੂੰ। ਹਾਂ ਉਹ ਸਾਡਾ ਰਿਸਪੈਕਟ ਹੈ, ਤਾਂ ਹੀ ਮੈਂ ਸਾਰਿਆਂ ਨੂੰ ਨਾਲ 9 ਬੰਦੇ ਨਾਲ ਲੈ ਕੇ ਆਇਆ। ਮੈਂ ਕਿਹਾ ਤੁਹਾਨੂੰ ਲੈ ਕੇ ਜਾਣਾ। ਸਾਡੇ ਜੀ ਇੱਥੇ ਪਾਕਿਸਤਾਨੀ ਪੰਜਾਬ ਦੇ ਵਿੱਚ ਨਾ ਪੱਗ ਦੀ ਬਹੁਤ ਜ਼ਿਆਦਾ ਰਿਗਾਰਡ ਕੀਤਾ ਜਾਂਦਾ, ਬਹੁਤ ਜ਼ਿਆਦਾ ਰਿਸਪੈਕਟ ਆਪਾਂ ਨੇ ਵੀ ਫੀਲ ਕਰ ਲਿਆ ਸਾਰਾ ਨਾ, ਰਿਸਪੈਕਟ ਹੋ ਰਹੀ ਹੈ। ਤੇ ਇਹ ਰਿਸਪੈਕਟ ਕਿਆ ਇਹ ਜਿੱਥੇ ਤੁਸੀਂ ਬੈਠੇ ਹੋ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਬਾਹਰ ਅਗਰ ਨਿਕਲੀਏ ਬਾਕੀ ਇੰਡੀਆ ਦੇ ਸਟੇਟਾਂ ਦੇ ਵਿੱਚ ਇਸੇ ਤਰ੍ਹਾਂ ਹੀ ਹੈ ਜਾਂ ਕੋਈ ਥੋੜੀ ਇੱਥੇ ਮੈਨੂੰ ਜ਼ਿਆਦਾ ਮਿਲਦੀ ਹੈਗੀ ਹੈ? ਅੱਛਾ ਹਾਂਜੀ ਤਾਂ ਹੀ ਸਾਰੇ ਅਸੀਂ ਸਪੈਸ਼ਲ ਮੈਂ ਲੈ ਕੇ ਆਇਆ ਬੱਚਿਆਂ ਨੂੰ। ਅੱਛਾ ਇਹ ਦੱਸੋ ਕਿ ਜਿਹੜਾ ਦਰਮਿਆਨ ਦੇ ਵਿੱਚ ਪੰਜਾਬ ਹੈ, ਇੱਧਰ ਪਾਕਿਸਤਾਨ ਵੀ ਮੋਸਟਲੀ ਜਿਹੜੀ ਆਬਾਦੀ ਹੈ ਉਹ ਪੰਜਾਬੀ ਹੈ, ਇੱਧਰ ਵੀ ਕੋਈ 2-2.5 ਕਰੋੜ ਪੰਜਾਬੀ ਬੈਠਾ। ਹਾਂਜੀ ਤੇ ਪੰਜਾਬੀਆਂ ਦਾ ਜਿਵੇਂ ਅਸੀਂ ਬੈਠੇ ਹਾਂ ਇਹ ਆਪਸੀ ਜਿਹੜਾ ਮਿਲਣਾ ਹੈ ਇਹ ਕਿਆ ਦੋਨੋਂ ਮੁਲਕਾਂ ਦੇ ਕੋਈ ਤਲਕਾਤ ਦੇ ਵਿੱਚ ਵੀ ਆਉਣ ਵਾਲੇ ਵੇਲੇ ਦੇ ਵਿੱਚ ਕੋਈ ਬਿਹਤਰੀ ਲਿਆਏਗਾ, ਕੋਈ ਫਰੈਂਡਸ਼ਿਪ ਨੇੜੇ ਕੋਈ ਕਰੇਗਾ? ਨਾਲ ਲੈਣਾ ਚਾਹੀਦਾ ਹੈ ਜੀ। ਸਾਰੇ ਬੰਦੇ ਇੱਥੇ ਬੜੇ ਅੱਛੇ ਤਰੀਕੇ ਨਾਲ ਮਿਲਦੇ ਹੈਗੇ ਆ, ਰਿਸਪੈਕਟ ਬਹੁਤ ਮਿਲਦੀ ਹੈਗੀ ਆ, ਸੋ ਇਹਦਾ ਇੰਪਰੂਵਮੈਂਟ ਤਾਂ ਹੋਏਗੀ ਨਾ ਹੌਲੀ। ਅੱਛਾ ਦੂਸਰਾ ਬੰਦੇ ਦਾ ਕੋਈ ਪ੍ਰੋਬਲਮ ਹੈ ਨਹੀਂ, ਬਸ ਪੋਲੀਟੀਸ਼ਨ ਜੋ ਕਰਦੇ ਕਰੀ ਜਾਂਦੇ ਉਹ ਤਾਂ ਜੀ ਜ਼ਾਹਿਰੀ ਗੱਲ ਹੈ ਪੋਲੀਟੀਸ਼ਨ ਕਰਦੇ ਨੇ, ਲੇਕਿਨ ਜਿਹੜੀ ਆਵਾਮੀ ਸੋਚਾਂ ਹੁੰਦੀਆਂ ਉਹ ਤਾਂ ਬੜੀ ਫਿਰ ਸਿਆਸਤਾਂ ਬਦਲਦੀਆਂ ਵੀ ਹਨ। ਸੋ ਅਗਰ ਪੰਜਾਬੀ ਸਾਰੇ ਹੀ ਇਹ ਸੋਚ ਲੈਣ ਕਿ ਅਸੀਂ ਆਪਸ ਦੇ ਵਿੱਚ ਮਿਲਣਾ ਹੈ, ਬਿਲਕੁਲ ਅਸੀਂ ਬਾਰਡਰਾਂ ਤੇ ਨਰਮੀਆਂ ਕਰਾਉਣੀਆਂ ਹਨ, ਤਾਂ ਫਿਰ ਜ਼ਾਹਿਰੀ ਗੱਲ ਹੈ ਸਰਕਾਰਾਂ ਨੂੰ ਤਾਂ ਗੱਲ ਮੰਨਣੀ ਪੈਂਦੀ। ਹੁਣ ਮੰਨੀ ਹੈ ਤਾਂ ਹੀ ਖੁੱਲੇ। ਹਾਂ ਇਹ ਹੁਣ ਐਗਜ਼ਾਮਪਲ ਹੈ ਨੇ ਸਾਰੇ ਸਰਕਾਰ ਨੂੰ ਮੰਨਣੀ। ਹਾਂ ਤੇ ਉਹਦੇ ਵਿੱਚ ਅਗਰ ਅਸੀਂ ਮਤਲਬ ਚੁੱਪ ਕਰਕੇ ਬੈਠੇ ਰਹੀਏ ਤਾਂ ਫਿਰ ਤਾਂ ਕੱਖ ਵੀ ਨਹੀਂ ਹੋ ਸਕਦਾ। ਤੇ ਕੀ ਮੈਸੇਜ ਦੇਣਾ ਚਾਹੋਗੇ ਵੇਖਣ ਵਾਲਿਆਂ ਨੂੰ? ਮੈਂ ਤਾਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਦੇਖੋ ਤੁਸੀਂ ਇੱਥੇ ਆਓ, ਦੇਖੋ ਮਿਲੋ ਸਾਰਿਆਂ ਨੂੰ, ਹੈ ਨਾ। ਇੱਥੇ ਸਾਰੇ ਪਾਕਿਸਤਾਨੀ ਭਰਾ ਮਿਲਦੇ ਆ, ਬੜੀ ਰਿਸਪੈਕਟ ਕਰਦੇ ਆ। ਲੇਡੀਜ਼ ਮਿਲਦੀਆਂ ਹੈਗੀਆਂ, ਮੰਮੀ ਵੀ ਮਿਲੇ ਹੁਣ ਸਾਰੇ, ਹੈ ਨਾ। ਸਪੈਸ਼ਲ ਪਿਆਰ ਲੈ ਕੇ ਗਈਆਂ ਹੈਗੀਆਂ ਉਹ ਹੁਣੀ ਕਿ ਸਾਨੂੰ ਪਿਆਰ ਦਿਓ ਜੀ। ਤੇ ਉਹ ਚੀਜ਼ਾਂ ਹੁਣ ਇੱਥੇ ਆਉਂਗੇ ਤਾਂ ਤੁਹਾਨੂੰ ਤਾਂ ਹੀ ਲੱਗੇਗਾ ਪਤਾ। ਅੱਛਾ ਲਾਸਟ ਮੇਰਾ ਕੁਐਸਚਨ ਇਹ ਹੈ ਕਿ ਜਿਹੜੀ ਅਸੀਂ ਸਪਾਕ ਪਵਿੱਤਰ ਥਾਂ ਤੇ ਬੈਠੇ ਹਾਂ, ਹਾਂਜੀ ਇਹ ਕਿਤਨੀ ਇੰਪੋਰਟੈਂਟ ਹੈ ਸਿੱਖਾਂ ਵਾਸਤੇ ਵੀ ਔਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਇੱਕ ਗੁਰਦੁਆਰੇ ਦੇ ਅੰਦਰ ਆਉਣਾ ਔਰ ਫਿਰ ਸਾਰੇ ਧਰਮਾਂ ਦਾ ਇਕੱਠੇ ਹੋ ਕੇ ਬੈਠਣਾ, ਕਿਸੇ ਧਰਮ ਦੀ ਇਹ ਨਹੀਂ ਰੋਕ ਨਹੀਂ ਹੈ ਕਿ ਤੁਸੀਂ ਨਹੀਂ ਆਉਣਾ। ਬਿਲਕੁਲ ਇਸ ਥਾਂ ਦੀ ਕੀ ਇੰਪੋਰਟੈਂਸ ਬਣੀ? ਗੁਰਦੁਆਰੇ ਜਿੱਥੇ ਮਰਜ਼ੀ ਚੱਲ ਜਾਓ, ਅਸੀਂ ਇੰਗਲੈਂਡ ਚੱਲ ਜਾਓ, ਕੈਨੇਡਾ ਚੱਲ ਜਾਓ, ਕੈਨੇਡਾ ਵੀ ਆਏ ਹਾਂ ਉੱਥੇ, ਇੱਥੇ ਵੀ ਸਾਰੇ ਗੁਰਦੁਆਰੇ ਸਾਰੇ ਬੰਦੇ ਆ ਸਕਦੇ ਆ, ਸਾਰੇ ਬੰਦੇ ਮੱਥਾ ਟੇਕ ਸਕਦੇ ਆ, ਠੀਕ ਹੈ। ਉਹ ਸਾਰਾ ਇੱਕ ਗੈਟ ਟੂਗੈਦਰ ਹੁੰਦਾ, ਬੜਾ ਅੱਛਾ ਲੱਗਦਾ ਚੀਜ਼ਾਂ ਸਾਰੀਆਂ ਨਾ। ਨਾਲੇ ਜਿਹੜੀ ਜਗ੍ਹਾ ਕਾਫੀ ਇੰਪੋਰਟੈਂਟ ਹੈ। ਚਲੋ ਹੁਣ ਪਾਕਿਸਤਾਨ ਨੇ ਖੋਲ੍ਹਿਆ ਹੈਗਾ, ਦੁਬਾਰਾ ਫਿਰ ਖੋਲ੍ਹਿਆ ਕਰੋਨਾ ਤੋਂ ਬਾਅਦ, ਕਾਫੀ ਅੱਛਾ ਲੱਗ ਰਿਹਾ ਇੱਥੇ ਆ ਕੇ। ਤੇ ਇਹ ਕੰਪਲੈਕਸ ਨੂੰ ਤੁਸੀਂ ਦੇਖਿਆ ਤੇ ਖੁਸ਼ੀ ਹੁੰਦੀ ਹੈ? ਇਤਨਾ ਆਲੀਸ਼ਾਨ ਕੰਪਲੈਕਸ ਬਣਿਆ ਤੁਹਾਡੇ ਲਈ ਬਣਿਆ, ਇਹਦੇ ਤੇ ਕੀ ਕਹਿਣਾ ਚਾਹੋਗੇ?
ਮੈਂ ਦੱਸਦਾ ਕਿ ਯਾਰ ਪਾਪਾ ਨਾ ਚੱਲ ਨਹੀਂ ਹੁੰਦਾ ਨਾ, ਵੀਲ ਚੇਅਰ ਲੈ ਕੇ ਆਏ ਪਹਿਲਾਂ ਅਸੀਂ ਨਾ ਘਰੋਂ ਵੀਲ ਚੇਅਰ ਲੈ ਕੇ ਆਏ। ਮੈਂ ਕਿਹਾ ਉਹਦੇ ਕੰਪਲੈਕਸ ਬਹੁਤ ਵੱਡਾ ਆ, ਤੁਹਾਨੂੰ ਘੁਮਾਉਣਾ ਪੈਣਾ ਉੱਥੇ। ਫਿਰ ਮੈਨੂੰ ਉੱਥੇ ਲੱਗਿਆ ਪਤਾ ਵੀਲ ਚੇਅਰ ਮਿਲ ਜਾਂਦੀ ਹੈਗੀ ਹੈ। ਤਾਂ ਮਤਲਬ ਇੰਨਾ ਵੱਡਾ ਕੰਪਲੈਕਸ ਹੈ ਕਿ ਇੱਥੇ ਮੈਨੂੰ ਚੱਲ ਨਹੀਂ ਹੁੰਦਾ। ਆਪਾਂ ਸਪੈਸ਼ਲੀ ਅਰੇਂਜਮੈਂਟ ਵੀ ਕਰਕੇ ਆਏ ਸੀਗੇ। ਅੱਜ ਸਰ ਪੂਰਾ ਘੁਮਾਉਣਾ ਤੁਹਾਨੂੰ ਅਸੀਂ, ਤੇ ਵੀਲ ਚੇਅਰ ਨਾਲ ਲੈ ਕੇ ਜਾਵਾਂਗੇ। ਚਲੋ ਜ਼ਬਰਦਸਤ ਜੀ, ਹਮੇਸ਼ਾ ਆਉਂਦੇ ਰਹੋ। ਔਰ ਜਿਹੜੇ ਸੁਣ ਰਹੇ ਨੇ ਉਹਨਾਂ ਵਾਸਤੇ ਵੀ ਇਹੀ ਸੁਨੇਹਾ ਹੈ ਕਿ ਤੁਸੀਂ ਆਓ ਔਰ ਇੱਥੇ ਤੁਹਾਨੂੰ ਮੁਹੱਬਤਾਂ ਔਰ ਪਿਆਰ ਇਹੀ ਮਿਲੇਗਾ। ਔਰ ਇਹੀ ਸਾਨੂੰ ਆਪਸੀ ਇਸ ਨੂੰ ਜਿਹੜਾ ਹੈ ਵਧਾਵਾ ਦੇਣਾ ਚਾਹੀਦਾ।